ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਥਾ ਸਰਵਣ ਕਰ ਰਹੇ ਸੀ ਤੇ ਗੁਰਬਾਣੀ ਦਾ ਫਰਮਾਨ ਆ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਵੀ ਮਹਾਰਾਜ ਐਡਾ ਕੁ ਵੱਡਾ ਵੀ ਜਲ ਤੋਂ ਥਲ ਕਰ ਦਿੰਦਾ। ਭਾਈ ਸਾਹਿਬ ਨੇ ਕਥਾ ਕੀਤੀ ਹੈ ਵੀ ਬਹੁਤ ਲੋਕ ਸ਼ੰਕੇ ਕਰਦੇ ਨੇ ਜਦੋਂ 8ਵੇਂ ਪਾਤਸ਼ਾਹ ਦੇ ਉਹ ਚੇਚਕ ਦੀ ਬਿਮਾਰੀ ਨੂੰ ਆਪਣੇ ਦੇ ਉੱਤੇ ਲਿਆ ਤੇ ਦਿੱਲੀ ਨੂੰ ਜਿਹੜਾ ਆ ਉਹਨਾਂ ਨੇ ਤੰਦਰੁਸਤ ਕੀਤਾ, ਵੀ ਇਹ ਕਿੱਦਾਂ ਪੋਸੀਬਲ ਆ। ਤੇ ਗੁਰਬਾਣੀ ਕਹਿੰਦੀ ਆ ਵੀ ਸਤਿਗੁਰੂ ਐਡਾ ਵੱਡਾ ਵੀ ਜਲ ਤੋਂ ਥਲ ਕਰ ਦਿੰਦਾ, ਥਲਾਂ ਦੇ ਖੂਹ ਬਣਾ ਦਿੰਦਾ, ਖੂਹਾਂ ਦੇ ਪਹਾੜ ਬਣਾ ਦਿੰਦਾ। ਅੱਜ ਅਸੀਂ ਜਦੋਂ ਮੌਜੂਦਾ ਸੰਘਰਸ਼ 'ਚ ਬੈਠੇ ਆ, ਮੇਰੇ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਬੋਲਣਾ ਆ, ਤੇ ਇਸ 25 ਸਤੰਬਰ ਨੂੰ ਨਿਊਯਾਰਕ ਦੀ ਅਦਾਲਤ ਵਿੱਚ ਗੁਪਤੇ ਨੂੰ ਸਜ਼ਾ ਸੁਣਾਈ ਜਾਣੀ ਸੀ। ਉਹੀ ਅਦਾਲਤਾਂ ਨੇ ਜਿੱਥੇ ਕਦੇ ਸਿੰਘਾਂ ਨੂੰ ਸਜ਼ਾ ਸੁਣਾਈਆਂ ਜਾਂਦੀਆਂ ਸੀਗੀਆਂ, ਸਿੱਖਾਂ ਦੀ ਐਕਸਟ੍ਰੈਡੀਸ਼ਨ ਹੁੰਦੀ ਸੀ, ਤੇ ਉੱਥੇ ਜਿਹੜਾ ਭਾਰਤ ਦੇ ਏਜੰਟਾਂ ਦੀਆਂ ਜਿਹੜੀਆਂ ਨੇ ਐਕਸਟ੍ਰੈਡੀਸ਼ਨਾਂ ਤੇ ਉਹਨਾਂ ਨੂੰ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਨੇ। ਇਹ ਵੀ ਇੱਕ ਮਹਾਰਾਜ ਜਦੋਂ ਕਿਰਪਾ ਕਹਿੰਦਾ ਵੀ ਜਲ ਤੇ ਥਲ ਕਰ, ਜਲ ਤੋਂ ਥਲ ਹੋਣ ਵਾਲੀ ਗੱਲ ਆ। ਤੇ 25 ਸਤੰਬਰ ਨੂੰ ਅਦਾਲਤ ਪੁੱਛਦੀ ਆ ਵੀ ਜਿਹੜਾ ਵਿਕਟਮ ਹੈ ਗੁਰਪਤਵੰਤ ਸਿੰਘ ਪੰਨੂ ਤੂੰ ਅਵੇਲੇਬਲ ਹੈ? ਉਹ ਕਹਿੰਦਾ ਜੀ ਨਹੀਂ, ਮੈਂ 18 ਅਕਤੂਬਰ ਨੂੰ ਰੈਫਰੈਂਡਮ ਆ ਐਡਮਿੰਟਨ ਤੇ ਉਸ ਤੋਂ ਬਾਅਦ ਆਵਾਂਗੇ। ਤੇ ਉਹ ਕਹਿੰਦੇ ਜੀ ਅਸੀਂ ਨਵੰਬਰ ਦੇ ਮਹੀਨੇ ਸਜ਼ਾ ਸੁਣਾਉਣੀ ਆ। ਸੋ ਅੱਜ ਦੀ ਤਰੀਕ ਦੇ ਵਿੱਚ ਜਦੋਂ ਆਪਰੇਸ਼ਨ ਹਾਰਡਬਾਲ ਦੀ ਗੱਲ ਕਰਦੇ ਆ, ਕਿਸੇ ਵੇਲੇ ਅਮਰੀਕਾ ਦੀਆਂ ਸਰਕਾਰਾਂ ਸਾਡੇ ਦੇ ਉੱਤੇ ਨਿਗਾਹ ਰੱਖਦੀਆਂ ਸੀ। ਭਾਰਤ ਕਹਿੰਦਾ ਸੀ ਇਹ ਥ੍ਰੈਟ ਆ ਸਿੱਖ, ਇਹ ਖਾਲਿਸਤਾਨੀ ਤੁਹਾਡੇ ਲਈ ਵੀ ਥ੍ਰੈਟ ਆ, ਸਾਡੇ ਲਈ ਵੀ ਥ੍ਰੈਟ ਆ। ਪਰ ਆਪਰੇਸ਼ਨ ਹੁਣ ਭਾਰਤ ਦੇ ਉੱਤੇ ਆਪਰੇਸ਼ਨ ਹਾਰਡਬਾਲ ਦੇ ਤਹਿਤ ਉਹਨਾਂ ਨੇ ਭਾਰਤ ਦੀਆਂ ਪੁਲਿਸ ਵਾਲਿਆਂ ਦੀ ਐਕਸਟ੍ਰੈਡੀਸ਼ਨਾਂ ਮੰਗੀਆਂ, ਭਾਰਤ ਦੇ ਵਿੱਚ ਚਲਾਉਣ ਵਾਲੇ ਗੈਂਗਾਂ ਦੇ ਕ੍ਰਿਮੀਨਲਸ ਦੀ ਐਕਸਟ੍ਰੈਡੀਸ਼ਨਾਂ ਜਿਹੜੀਆਂ ਨੇ ਉਹਨਾਂ ਨੇ ਮੰਗੀਆਂ। ਤੇ ਜਦੋਂ ਸਿੱਖਾਂ ਨੂੰ ਸਿੱਖਾਂ ਕੋਲੋਂ ਹੁਣ ਇਨਫੋਰਮੇਸ਼ਨ ਲੈਂਦੇ ਨੇ, ਸਿੱਖਾਂ ਨੂੰ ਪੁੱਛਦੇ ਨੇ ਵੀ ਤੁਸੀਂ ਸੇਫ ਹੋ, ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ। ਇਹ ਵੀ ਮਹਾਰਾਜ ਦੇ ਹੁਕਮ ਦੇ ਵਿੱਚ ਹੈ ਵੀ ਜਲ ਤੇ ਥਲ ਕਰ। ਕਿਸੇ ਵੇਲੇ ਤੁਸੀਂ ਇਹਨਾਂ ਸਰਕਾਰਾਂ ਦੇ ਨਿਸ਼ਾਨੇ ਦੇ ਉੱਤੇ ਹੁੰਦੇ ਸੀ, ਅੱਜ ਤੁਹਾਨੂੰ ਨਿਸ਼ਾਨੇ ਦੇ ਉੱਤੇ ਰੱਖਣ ਵਾਲੀ ਉਹ ਭਾਰਤ ਦੀ ਸਰਕਾਰ ਜਿਹੜੀ ਆ ਉਹ ਨਿਸ਼ਾਨੇ ਦੇ ਉੱਤੇ ਆ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਡਾਕਟਰ ਸਾਹਿਬ ਨੇ ਬੋਲਣਾ ਆ। ਤੁਹਾਡੇ ਸਾਰਿਆਂ ਨਾਲ 1 to 1 ਗੱਲਬਾਤ ਹੁੰਦੀ ਆ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਐਂਟਰ ਹੁੰਦੇ ਆ ਵੀ 16 ਅਗਸਤ ਨੂੰ ਆਪਾਂ ਆਪਣੀਆਂ ਵੋਟਾਂ ਪਾਉਣ ਜਾਣਾ। ਆਪਣੇ ਦੇ ਵਿੱਚ ਤੁਹਾਡੇ ਦੇ ਵਿੱਚ ਜਿਹੜੀਆਂ ਬਹੁਤ ਪੋਜ਼ਿਟਿਵਿਟੀਜ਼ ਹੁੰਦੀਆਂ ਨੇ ਜਿਹੜੀਆਂ ਆਪਾਂ ਕਦੇ ਸਾਂਝੀਆਂ ਨਹੀਂ ਕਰਦੇ। ਅੱਜ ਤੁਸੀਂ ਦੇਖੋ ਕਿਸੇ ਵੇਲੇ ਇਹਨਾਂ ਧਰਤੀਆਂ ਦੇ ਉੱਤੇ ਜਦੋਂ ਪੰਜਾਬ 'ਚ ਇਲੈਕਸ਼ਨਸ ਹੁੰਦੀਆਂ ਸੀ, ਕੈਪਟਨ ਬਾਦਲ ਜਿਹੜੇ ਭਾਰਤ ਦੇ ਆਮ ਆਦਮੀ ਪਾਰਟੀ, ਉਹ ਅਮਰੀਕਾ ਕੈਨੇਡਾ ਦੇ ਦੌਰੇ ਦੇ ਉੱਤੇ ਰਹਿੰਦੇ ਹੁੰਦੇ ਸੀ ਵੀ ਅਮਰੀਕਾ ਕੈਨੇਡਾ ਦੇ ਵਿੱਚ ਵੇਵ ਬਣਾ ਲਈਏ ਤੇ ਸ਼ਾਇਦ ਸਾਡੀ ਪੰਜਾਬ 'ਚ ਵੇਵ ਬਣ ਜਾਏਗੀ। ਪਰ ਤੁਸੀਂ ਨੇ, ਇਹ ਬੈਠੀ ਸੰਗਤ ਨੇ ਉਹਨਾਂ ਨੂੰ ਇੱਥੋਂ ਕੁੱਟ-ਕੁੱਟ ਕੇ ਭਜਾਇਆ। ਅੱਜ ਇਹ ਹਾਲਾਤ ਨੇ ਵੀ ਉਹ ਇੱਧਰ ਨੂੰ ਮੂੰਹ ਨਹੀਂ ਕਰਦੇ ਵੀ ਅਮਰੀਕਾ ਕੈਨੇਡਾ ਨਹੀਂ ਜਾਣਾ ਹੈਗਾ, ਕਿਉਂਕਿ ਉੱਥੇ ਦਾ ਬੈਠਾ ਸਿੱਖ ਚੈਲੰਜ ਕਰਦਾ। ਸੋ ਬਹੁਤ ਗੱਲਾਂ ਨੇ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਬਾਕੀ ਦੀਆਂ ਗੱਲਾਂ ਤੁਹਾਨੂੰ ਡਾਕਟਰ ਸਾਹਿਬ ਨੇ ਸਮਝਾ ਦੇਣੀਆਂ, ਉਹਨਾਂ ਨੇ ਤੁਹਾਨੂੰ ਬੋਲਣਾ। ਪਰ ਮੈਂ ਇੱਕ ਬੇਨਤੀ ਕਰੂੰਗਾ, ਡਾਕਟਰ ਸਾਹਿਬ ਜਿਹੜੇ ਉਸ ਦੀਵੇ ਦੀ ਨਿਆਈ ਆ ਜਿਹਨੂੰ ਜਸਵੰਤ ਸਿੰਘ ਖਾਲੜਾ ਓਨਟਾਰੀਓ ਦੀ ਸਟੇਜ ਤੇ ਕਹਿੰਦਾ ਵੀ ਇੱਕ ਦੀਵੇ ਨੇ ਸਿਰ ਚੱਕਿਆ ਉਸ ਸਟੇਟ ਦੇ ਖਿਲਾਫ। ਉਹ ਕਹਿੰਦਾ ਹਨੇਰੇ ਨੂੰ ਮੈਂ ਘੱਟੋ ਘੱਟ ਆਪਣੇ ਆਲੇ ਦੁਆਲੇ ਤਾਂ ਖੜਕਣ ਨਹੀਂ ਦਿਆਂਗਾ। ਸੋ ਡਾਕਟਰ ਸਾਹਿਬ ਉਹ ਇੱਕ ਦੀਵਾ ਆ ਜਿਹੜਾ ਬੜੇ ਲੰਮੇ ਸਮੇਂ ਤੋਂ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦਾ, ਤੇ ਵਿੱਚ ਕਈ ਅਣਗੋਲੇ ਚਿਹਰੇ ਵੀ ਰਹਿ ਜਾਂਦੇ ਨੇ। ਤੇ ਡਾਕਟਰ ਚੱਠਾ ਸਾਹਿਬ ਬੈਠੇ ਨੇ ਤੇ ਮੈਨੂੰ ਲੱਗਦਾ ਉਹ ਤੇਲ ਦਾ ਉਹ ਦੀਵਾ ਆ, ਉਹ ਦੀਵੇ ਦਾ ਉਹ ਤੇਲ ਆ ਜਿਹਦੇ ਕਰਕੇ ਦੀਵਾ ਵਰਦਾ ਆ। ਸੋ ਬਹੁਤ ਸਿੰਘ ਨੇ ਜਿਨ੍ਹਾਂ ਦੀਆਂ ਬਹੁਤ ਕੁਰਬਾਨੀਆਂ ਨੇ, ਪਰ ਬਹੁਤੇ ਅਣਗੋਲੇ ਰਹਿ ਜਾਂਦੇ ਨੇ। ਸੋ ਸਤਿਗੁਰੂ ਸਾਰਿਆਂ ਦੇ ਉੱਤੇ ਕਿਰਪਾ ਕਰੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। 16 ਅਗਸਤ ਨੂੰ ਇੰਡੀਅਨੈਪੋਲਿਸ ਜਿੱਥੇ ਨਗਰ ਕੀਰਤਨ ਨਿਕਲਦਾ, ਸਰਕਾਰ ਦਾ ਸਿਟੀ ਹਾਲ ਜਿੱਥੋਂ ਸਰਕਾਰ ਚੱਲਦੀ ਆ, ਉੱਥੇ ਸਰਕਾਰੇ ਖਾਲਸਾ ਦੀਆਂ ਵੋਟਾਂ ਪੈਣੀਆਂ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दिलों मोहब्बत जिन सही सच्चा, जिन मन होर मुख होर से कांडे कच्चा, रत्ते इश्क खुदाए रंग दीदार के, विसरिया जिन नाम से भोए भार थिए, आप लिए लड़ लाए दर दरवेश से, तिन धन जड़ेंदी माओ आए सफल से, परवरदगार अपार अगम बेअंत तू, जिना पछाता सच चुम्मा
पैर मुंह तेरी पनह खुदाए तू बख्शंदगी शेख फरीदा खैर दीजै बंदगी। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ, जिवें भाई साहब जी ने कथा दे विच इस गल दे उत्ते एम्फेसाइज कीता है, क्योंकि दुनिया भर दे विच 8वें पातशाह गुरु हरकृष्ण साहिब का प्रकाश दिवस भी मनाया जा रहा है। जिस प्रथाए जदों असीं अरदास दे ये लफज जिहड़े 10वें पातशाह दे बोल ने दोहराते हैं, श्री हरकृष्ण ते आई है जिस डिठे सब दुख जाए, दर्शन मात्र दीदार मात्र। और ये गल सिर्फ 4 सदियां पहला दी नहीं है। एक पासे जदों असीं गुरु सिद्धांत ते दृढ़ता की गल करते हैं ते फिर ये साडे लई एक क्राइटेरिया है, पैमाना है अज दे वक्त दे विच। राम राय जिहड़ा बड़ा केपेबल बच्चा है, जिस नूं सिख धर्म की नुमाइंदगी दे लई गुरु हर राय साहब दिल्ली च भेजदे ने, वो औरंगजेब दी जां उहदे दरबारियां काजियां दी तसल्ली करवांदा है। पर एक थां दे उत्ते जिथे एक कमजोरी नज़र आई वो ये है कि वो उस नूं खुश करन दे लई जिहड़ी आसा दी वार च असीं ये तुक पढ़दे हैं, मिट्टी मुसलमान की पेड़ा भई घुमियार घड़ भांडे इट्टां कियां जल्दी करे पुकार। उन्होंने खुश करने दे लई उस नूं मिट्टी बेईमान की, ये कहंदा जी कि गलत पढ़ते हैं, असल च ये लफज है। हुण इहनूं मैं रेलेवेंट अज दे कॉन्टेक्स्ट गल करना चाहुंदा। कोई राम राय ने कोई नवीं बीड़ नहीं लिखी जिस दे विच उसने तुक बदली होए। उसने दिल्ली दे हाकम नूं खुश करने दे लई उस किस्म की इंटरप्रिटेशन की जिहड़ी कि उन्होंने सूट करती सी, औरंगजेब नूं सूट करती सी। ते अज दे कॉन्टेक्स्ट दे विच जिहड़े दिल्ली दरबार दे दरबारियां वांग बिहेव करते हैं, वड्डियां वड्डियां पग्गां सिरां ते बनिया हुई ने, कोई महाराज की कोई पटियाले नाल जुड़िया होया है, कोई किसी नाल जुड़िया होया है, पर किवें दिल्ली दरबार नूं खुश करन दे लई, किवें गुरमत दे सिद्धांत दे अडरेपन नूं हिंदूत्वा दे खारे समुंदर च डूबण दे लई दिन रात उन्हां दे प्यादे बने हुए ने। जे साडे दिमागां दे विच जां साडे वर्तारे दे विच इन्हां नूं चैलेंज नहीं है तो फिर ये महज इतिहास बन जाता है कि असीं अज भी जदों अमृत छकाया जाता है उस वेले ताकीद हुंदी है कि तुसीं राम राईए, धीर मलीए, मीणे, मसंद इन्हां दे नाल नहीं वरतना खालसे ने। जे अज 4 सदियां बाद भी ये सिद्धांत है, क्योंकि अज भी उन्हां राम राइयां दा डेरा देहरादून जिहड़ी औरंगजेब ने उन्होंने जगीर दित्ती, उत्थे बहुत वड्डा दिओरा कायम है, बड़ा वड्डा स्कूल कायम कीता होया है। लेकिन अज भी ये हदायत है, जे गुरु पातशाह ने और गुरु हर राय साहब ने जो हुक्मनामा कढ़िया मुड़ के उन्होंने जिहड़ा वो मत्थे नहीं लाया है, तो साडे लई ये जरूरी है कि अज असीं समझीए कि दिल्ली दरबार दे दरबारी कौन ने, उन्हां दे भंड कौन बने हुए ने, उन्हां नूं कौन खुश करना चाहुंदे ने। ये मैं समझदा है कि जदों असीं गुरु हरकृष्ण साहिब दा उन्हां दे जीवन कौतक देखते हैं तो ये जिहड़ा सबक है अज दे लई है। पिछले दिनां तुसीं देखिआ जंतर मंतर रोड दे उत्ते एक पार्टी जिहड़ी कॉकरोच लफज नाल पॉपुलर हुई, उसका भी कॉन्टेक्स्ट है कि सुप्रीम कोर्ट के चीफ जस्टिस सूर्यकांत ने एक कोर्ट केस की अगवाई दे उसकी सुनवाई के दौरान ये लफज कह कि जी आ जिहड़े वेले जे नौजवान अनपलॉयड दूजे तीजे बैठे ने जिहड़े कॉकरोचां वांग ने, वो सोशल मीडिया ते पोस्ट पा दिंदे ने, वो कोई होर कर दिंदे ने। और ये गल नौजवानों नूं हुण जिहड़ी हुकूमत जिस दे जिम्मे है कि वो अपने शहरियां नूं सुरक्षा दे, सिक्योरिटी दे, रोजगार दे, प्रॉस्पैरिटी दे, ये बेसिक वो किसी भी सफल हुकूमत की गल है। कल की प्रेजेंटेशन भी मैं ये कहा सी कि जदों असीं सिख राज की गल करते अज भी एक तबका जिन्हां दा फेथ ओवर ए पीरियड ऑफ टाइम 98 साल की ब्रिटिश फरंगियां की गुलामी, लगभग 80 साल की हिंदूत्वियां की गुलामी, उन्होंने अपने आप के उत्ते जां खालसा
ਬਣਿਆ ਹੀ ਜਿਹੜਾ ਰਾਜ ਦੇ ਲਈ ਹੈ। ਔਰ ਇਸ ਲਈ ਇੱਕ ਮਿਸਟਰ ਅਮੀਨ ਪਾਕਿਸਤਾਨ ਦੇ ਬੜੇ ਅੱਛੇ ਲਿਖਾਰੀ ਹੋਏ ਨੇ, ਪੰਜਾਬੀ ਜੋ ਲਿਖਦੇ ਸੀ, ਕੁਝ ਦੇਰ ਪਹਿਲਾਂ ਉਹਨਾਂ ਚੜ੍ਹਾਈ ਕੀਤੀ। ਉਹਨਾਂ ਨੇ ਇੱਕ ਵਾਕਿਆ ਲਿਖਿਆ ਆਪਣੀ ਲਿਖਤ ਦੇ ਵਿੱਚ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਅਹਿਲੀਆ ਦੇ ਨਾਲ, ਵਾਈਫ ਦੇ ਨਾਲ ਫਰਾਂਸ ਦਾ ਦੌਰਾ ਕਰ ਰਿਹਾ ਸੀ ਤੇ ਪੈਰਿਸ ਅਸੀਂ ਗੁਜ਼ਰ ਰਹੇ ਸੀ ਤੇ ਇੱਕ ਥਾਂ ਦੇ ਉੱਤੇ ਇੱਕ ਮਜ਼ਮਾ ਇਕੱਠਾ ਸੀ। ਮੇਰੀ ਵਾਈਫ ਉਧਰ ਨੂੰ ਗਈ, ਕਹਿਣ ਲੱਗੀ ਕੀ ਹੈ ਕਿ ਤਮਾਸ਼ਾ ਹੈ। ਕਹਿੰਦੇ ਮੈਂ ਦੇਖਿਆ ਵੀ ਸਿੱਖ ਮੁੰਡੇ ਸੀ ਜਿਹੜੇ ਤਮਾਸ਼ਾ ਕਰਨ ਵਾਲੇ ਸੀ। ਮੈਂ ਉਹਨੂੰ ਹਟਕਿਆ, ਕਹਿੰਦੀ ਨਹੀਂ ਨਹੀਂ ਆਪਾਂ ਦੇਖ ਕੇ ਚੱਲੀਏ। ਕਹਿੰਦੇ ਵੀ ਉਹਨੇ ਤਮਾਸ਼ਾ ਦੇਖਿਆ, ਜਦੋਂ ਵਾਪਸ ਮੁੜੀ ਤੇ ਕਹਿਣ ਲੱਗੀ ਕਿ ਨਹੀਂ ਕੋਈ ਸਵਾਦ ਜਿਹਾ ਨਹੀਂ ਆਇਆ। ਤੇ ਕਹਿੰਦੇ ਮੈਂ ਉਹਨੂੰ ਕਿਹਾ ਵੀ ਇਹ ਜਿਹੜੇ ਤੂੰ ਜਿਨ੍ਹਾਂ ਦਾ ਤਮਾਸ਼ਾ ਦੇਖਿਆ ਇਹ ਤਮਾਸ਼ਾ ਕਰਨ ਲਈ ਨਹੀਂ ਬਣੇ, ਇਹ ਸਿੱਖ ਨੇ, ਇਹ ਮਹਾਰਾਜਾ ਦਲੀਪ ਸਿੰਘ ਦੀ ਕਲਗੀ ਦੇ ਰੁਲੇ ਹੋਏ ਮੋਤੀ ਨੇ। ਉਹ ਕਹਿੰਦੀ ਵੀ ਫਿਰ ਕਾਹਦੇ ਲਈ ਬਣੇ ਨੇ? ਕਹਿੰਦੇ ਮੈਂ ਕਿਹਾ ਇਹ ਰਾਜ ਕਰਨ ਲਈ ਬਣੇ ਨੇ, ਇਹ ਤਮਾਸ਼ਾ ਕਰਨ ਲਈ ਨਹੀਂ ਬਣੇ। ਅੱਜ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਕੋਈ ਇਮੀਗ੍ਰੇਸ਼ਨ ਦਾ ਮੁੱਦਾ ਹੋਏ, ਰੇਸਿਜ਼ਮ ਦਾ ਮੁੱਦਾ ਹੋਏ, ਦੂਸਰੀਆਂ ਚੀਜ਼ਾਂ, ਤੇ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਸਰਕਾਰੇ ਖਾਲਸਾ ਜੀ ਉਹ ਸਾਡੇ ਕੋਲ ਰਾਜ ਹੈ, 50 ਤੋਂ ਜ਼ਿਆਦਾ ਯੂਰਪੀਅਨ, ਅਮਰੀਕਨ, ਰਸ਼ੀਅਨ ਇਹ ਸਿੱਖ ਰਾਜ ਦੇ ਵਿੱਚ EMPLOYE ਨੇ। ਸਿੱਖ ਰਾਜ ਦਾ ਨਾਨਕਸ਼ਾਹੀ ਸਿੱਕਾ 13 ਗੁਣਾ ਜ਼ਿਆਦਾ ਪਾਵਰਫੁਲ ਹੈ। ਪਿਛਲੇ ਦਿਨਾਂ 'ਚ ਇੱਕ ਯਹੂਦੀ ਪ੍ਰੋਫੈਸਰ, ਇੰਟਰਨੈਸ਼ਨਲ ਸਟੱਡੀਜ਼ ਦੀ ਪ੍ਰੋਫੈਸਰ ਹੈ, ਉਹਨੇ ਇੱਕ ਆਰਟੀਕਲ ਲਿਖਿਆ ਤੇ ਸ਼ਾਇਦ ਉਸ ਤੋਂ ਪਹਿਲਾਂ ਹੋਏਗਾ। ਉਹਦਾ ਹੈਡਲਾਈਨ ਸੀ ਵੈਨ ਜੂਜ਼ ਫਾਊਂਡ ਰੈਫਿਊਜ ਇਨ ਸਿੱਖ ਐਮਪਾਇਰ। ਤੇ ਇੱਕਦਮ ਮੇਰਾ ਮੱਥਾ ਠਣਕਿਆ ਕਿਉਂਕਿ ਸਾਨੂੰ ਪਤਾ ਹੈ ਕਿ ਗੁਰਦੁਆਰਾ, ਮੰਦਿਰ, ਮਸਜਿਦ, ਚਰਚ, ਕਿਉਂਕਿ ਇਹ ਸਾਰੇ ਯੂਰਪੀਅਨ ਕ੍ਰਿਸਚਨ ਸੀ, ਵੀ ਯਹੂਦੀਆਂ ਦਾ ਕੀ ਤਾਲੁਕ ਹੈ ਸਿੱਖ ਰਾਜ ਦੇ ਨਾਲ। ਔਰ ਉਹ ਸਾਰੇ ਆਰਟੀਕਲ 'ਚ ਉਹਨੇ ਥੈਂਕਫੁਲਨੈਸ ਦਿਖਾਈ। ਉਹਨੇ ਕਿਹਾ ਕਿ 1837 ਦੇ ਵਿੱਚ ਜਦੋਂ ਪਰਸ਼ੀਆ ਦੇ ਵਿੱਚ, ਈਰਾਨ ਦੇ ਵਿੱਚ ਉਸ ਸ਼ਹਿਰ ਦਾ ਨਾਂ ਹੈ ਜਿੱਥੇ ਖਮੀਨਾਈ ਨੂੰ ਦਫਨਾਇਆ ਗਿਆ ਹੈ, ਉਹਨੂੰ ਸ਼ਹੀਦਾਂ ਦਾ ਸ਼ਹਿਰ ਕਹਿੰਦੇ ਨੇ ਸ਼ੀਆ ਇਸਲਾਮ ਦੇ ਵਿੱਚ। ਉਹਨੇ ਕਿਹਾ ਕਿ ਜੀ ਉੱਥੇ ਜਦੋਂ ਸਾਡੇ ਖਿਲਾਫ ਸਾਡੇ ਇੱਕ ਬੱਚੇ ਨੇ ਆਪਣਾ ਨਾਮ ਹੁਸੈਨ ਰੱਖ ਲਿਆ ਤੇ ਕਿਸੇ ਨੇ ਇਸ ਦੀ ਅਫਵਾਹ ਉਡਾ ਦਿੱਤੀ, ਮੁਸਲਮਾਨ ਜਿਹੜੇ ਸੀ ਉਹ ਹਮਲਾਵਰ ਹੋਏ, ਸਾਡੇ ਇੰਨੇ ਮਾਰੇ ਗਏ ਤੇ 300 ਦੇ ਕਰੀਬ ਪਰਿਵਾਰ ਯਹੂਦੀਆਂ ਦੇ ਜਿਨ੍ਹਾਂ ਨੇ ਉਸ ਸ਼ਹਿਰ ਨੂੰ ਛੱਡਿਆ। ਅਸੀਂ 4 ਚਫੇਰੇ ਦੇਖਿਆ ਤੇ ਨਾਲ ਲੱਗਦੇ ਅਸੀਂ ਸਿੱਖ ਐਮਪਾਇਰ 'ਚ ਆਏ। ਉਦੋਂ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਸਨ। ਰਾਵਲਪਿੰਡੀ ਦੇ ਵਿੱਚ ਉਹਨਾਂ ਨੂੰ ਪਨਾਹ ਦਿੱਤੀ ਗਈ। ਉਹਨਾਂ ਦਾ ਸਿਨਾਗੋਗ, ਯਹੂਦੀਆਂ ਦਾ ਪਹਿਲਾ ਸਿਨਾਗੋਗ ਰਾਵਲਪਿੰਡੀ ਏਰੀਆ ਦੇ ਵਿੱਚ, ਜਿੱਥੇ ਉਹਨਾਂ ਨੂੰ ਉਹ ਬਣਾਉਣ ਦੀ ਆਗਿਆ ਦਿੱਤੀ ਗਈ। ਔਰ ਉਹਨੇ ਐਂਡ ਦੇ ਵਿੱਚ ਕਿਹਾ ਕਿ ਸਾਨੂੰ ਥੈਂਕਫੁਲ ਹੋਣਾ ਚਾਹੀਦਾ ਹੈ ਕਿ ਜਦੋਂ ਦੁਨੀਆ 'ਚ ਕੋਈ ਸਾਡੇ ਲਈ ਨਹੀਂ ਸੀ ਖਲੋਤਾ ਤੇ ਸਿੱਖ ਐਮਪਾਇਰ ਨੇ ਸਾਨੂੰ ਸ਼ੈਲਟਰ ਦਿੱਤੀ ਸੀ। ਇਹ ਰਾਜ ਸ਼ਕਤੀ ਦੀਆਂ ਬਰਕਤਾਂ ਨੇ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਂਦੀ ਹੈ, ਜਦੋਂ ਤੁਹਾਡੇ ਕੋਲ ਰਾਜ ਸ਼ਕਤੀ ਆਂਦੀ ਹੈ, ਸਰਬੱਤ ਦਾ ਭਲਾ ਵੀ ਤੁਸੀਂ ਤਾਂ ਹੀ ਕਰ ਸਕਦੇ ਹੋ। ਸਾਡੇ ਅੰਦਰ ਉਹ ਪ੍ਰੋਗਰਾਮਿੰਗ ਸਤਿਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਮੈਂ ਕਾਕਰੋਚ ਜਨਤਾ ਪਾਰਟੀ ਦਾ ਜ਼ਿਕਰ ਕੀਤਾ। 20 ਜੁਲਾਈ ਨੂੰ ਉਹਨਾਂ ਨੇ ਪਾਰਲੀਮੈਂਟ ਵੱਲ ਮਾਰਚ ਕਰਨਾ ਸੀ। ਜਿਵੇਂ ਲਾਠੀ ਚਾਰਜ, ਟੀਅਰ ਗੈਸ ਔਰ ਖਾਸ ਤੌਰ ਦੇ ਉੱਤੇ ਪੈਲਟ ਗਨਸ ਦਾ ਇਸਤੇਮਾਲ ਹੋਇਆ, ਮੰਦਰਾਂ ਦੇ ਦਰਵਾਜ਼ੇ ਬੰਦ ਹੋਏ। ਇਧਰ ਹਾਲਾਂਕਿ ਕਿਹਾ ਜਾਂਦਾ ਜੀ ਬੰਗਲਾ ਸਾਹਿਬ ਦੇ ਦਰਵਾਜ਼ੇ ਖੋਲ ਦਿੱਤੇ, ਉਹ ਬੰਦ ਹੀ ਨਹੀਂ ਸੀ। ਰਾਦਰ ਸਿੱਖ ਬਾਹਰ ਆਏ, ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ। ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਬੱਚੇ ਬੱਚੀਆਂ ਜਿਹੜੇ ਭਾਰਤ ਭਰ 'ਚੋਂ ਆਏ ਹੋਏ ਸੀ, ਉਹਨਾਂ ਨੂੰ ਪਨਾਹ ਦਿੱਤੀ। ਔਰ ਤੁਸੀਂ ਸੋਸ਼ਲ ਮੀਡੀਆ ਦੇਖੋਗੇ ਫਲੱਡਡ ਸੀ ਕਿ ਇਹ ਫਰਿਸ਼ਤੇ ਲੋਕ ਨੇ। ਜਦੋਂ ਸਰਕਾਰ ਜਿਹਦੀ ਜ਼ਿੰਮੇਵਾਰੀ ਹੈ ਰੁਜ਼ਗਾਰ ਦੇਣਾ, ਉਹ ਨੀਟ ਔਰ ਜਿਹੜਾ ਉਸ ਪੇਪਰ ਲੀਕ ਕਰਕੇ ਆਪਣੇ RSS ਦੇ ਬੰਦੇ ਵਿੱਚ ਵਾੜਦੇ ਨੇ, ਕੋਈ ਸਾਡੇ ਨਾਲ ਨਹੀਂ ਖੜਿਆ, ਸਿੱਖ ਕੌਮ ਖੜੀ ਹੈ। ਅੰਦਾਜ਼ਾ ਲਾਓ ਕਿ ਜੇ ਸਾਡੇ ਕੋਲ ਅੱਜ ਅਸੀਂ ਦੁਨੀਆ ਭਰ ਦੇ ਵਿੱਚ ਇਹਨਾਂ ਦੇ ਜ਼ਬਰ ਦਾ ਸ਼ਿਕਾਰ ਹੈ। ਇੱਕ ਸਟੇਜ ਤੇ ਜੂਨ 84 ਘੱਲੂਘਾਰਾ ਹੈ, ਜਾਂ ਉਸ ਤੋਂ ਬਾਅਦ ਦੀ ਨਸਲਕੁਸ਼ੀ ਦੀ ਅਸੀਂ ਗੱਲ ਕਰਦੇ ਸੀ। ਹੁਣ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ, ਇਹ ਤਿਕੜੀ ਜਿਹੜੀ ਹੈ ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ, ਇਹਨਾਂ ਦੇ ਖੂਨੀ ਹੱਥ ਅੱਜ ਦੁਨੀਆ ਭਰ ਦੇ ਵਿੱਚ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ, ਪੰਥਕ ਐਕਟਿਵਿਸਟ ਨੇ, ਉਹਨਾਂ ਵੱਲ ਵਧੇ ਹੋਏ ਨੇ। ਕਿਵੇਂ 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਸਲੋ ਪੋਇਜ਼ਨ ਦੇ ਨਾਲ ਮਾਰਿਆ ਗਿਆ। ਕਿਵੇਂ 18 ਜੂਨ 2023 ਨੂੰ ਸਰੀ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ, ਜਿਹੜੇ ਹਰਮਨ ਪਿਆਰੇ, ਹਰ ਪੰਥਕ ਧਿਰ ਦੇ ਨਾਲ ਸੇਵਾ ਕਰਨ ਵਾਲੇ, ਹਰ ਪਾਸਿਓਂ ਇੱਕ ਮੁਕੰਮਲ ਸਿੱਖ ਦਾ ਜਜ਼ਬਾ,
ਔਰ ਮੈਂ ਕੱਲ ਹੀ ਭਾਈ ਜਾਫੀ ਸਿੰਘ ਹੋਰਾਂ ਨਾਲ ਲੰਗਰ ਹਾਲ 'ਚ ਗੱਲ ਕਰ ਰਿਹਾ ਸੀ। ਮੈਂ ਕਿਹਾ ਦੋ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਗੁਰੂ ਤੋਂ ਸ਼ਹਾਦਤ ਮੰਗ ਕੇ ਲਈ ਹੈ। ਮੈਨੂੰ ਯਾਦ ਹੈ 10 ਜੂਨ 1995 ਡਿਕਸੀ ਗੁਰਦੁਆਰਾ ਸਾਹਿਬ ਦੀ ਸਟੇਜ ਅਣਖੀਲਾ ਪੰਜਾਬ ਦਾ ਸਮਾਗਮ ਰੱਖਿਆ ਹੋਇਆ ਸੀ। ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਬੋਲਣ ਲਈ। ਸਰ ਜਸਵੰਤ ਸਿੰਘ ਖਾਲੜਾ ਵੀ ਉਸ ਦੀਵਾਨ ਦੇ ਵਿੱਚ ਇਨਵਾਈਟਡ ਸਨ। ਉਹ ਕੈਨੇਡੀਅਨ ਪਾਰਲੀਮੈਂਟ 'ਚ ਵੀ ਗਏ ਔਰ ਉਹਨਾਂ ਦੀ ਜਿਹੜੀ ਸਪੀਚ ਅੱਜ ਵੀ ਵਾਇਰਲ ਹੈ, ਉਹਦੇ ਛੋਟੇ ਛੋਟੇ ਪਾਰਟ ਕੱਢ ਕੇ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਜਾਂਦੇ ਨੇ। ਤੁਸੀਂ ਬਹੁਤ ਸਾਰਿਆਂ ਨੇ ਉਹ ਸਪੀਚ ਸੁਣੀ ਹੋਏਗੀ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਕੋਲ ਸਭ ਤੋਂ ਪਿਆਰੀ ਚੀਜ਼ ਗੁਰਗੱਦੀ, ਉਹ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ, ਪਰ ਹੁਣ ਜਦੋਂ ਗੁਰੂ ਰੀਝਦੇ ਨੇ ਕਿਸੇ ਸਿੱਖ ਦੇ ਉੱਤੇ ਤੇ ਉਸ ਨੂੰ ਸ਼ਹਾਦਤ ਬਖਸ਼ਦੇ ਨੇ। ਸੋ ਇਹ ਉਹ ਮੌਕਾ ਸੀ, ਉਹਨਾਂ ਦੇ ਬੋਲਾਂ ਦੇ ਵਿੱਚੋਂ ਇਵੇਂ ਸੀ ਜਿਵੇਂ ਗੁਰੂ ਅੱਗੇ ਉਹ ਅਰਜ਼ੋਈ ਕਰ ਰਹੇ ਨੇ ਕਿ ਮਹਾਰਾਜ ਸ਼ਹਾਦਤ ਬਖਸ਼ੋ। ਹੁਣ ਇਹ ਜਿਹੜੀਆਂ ਸ਼ਹਾਦਤਾਂ ਨੇ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਲਾਹੌਰ ਦਰਬਾਰ ਨੂੰ ਸਿੱਖ ਹਰਾ ਕੇ ਰੱਖ ਦਿੰਦੇ ਨੇ। ਵਿਦਿਨ ਮੰਥਸ ਡੱਬੀ ਬਾਜ਼ਾਰ ਰਾਹੀਂ ਲਾਹੌਰ ਦੇ ਵਿੱਚ ਐਂਟਰ ਕਰਦੇ ਨੇ। ਜੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਹੁੰਦੀ ਹੈ, ਉਹ ਅਖੀਰਲੀ ਅਣਪਛਾਤੀ ਲਾਸ਼ ਨੇ। ਅਜੀਤ ਸੰਧੂ, KP ਗਿੱਲ ਦਾ ਫੀਲਾ, OP ਸ਼ਰਮਾ ਜਿਹੜਾ ਚੰਡੀਗੜ੍ਹ 'ਚ ਬੈਠਾ ਹੈ, ਇਹ ਸਾਰੇ ਆਪਰੇਸ਼ਨ ਨੂੰ ਲੀਡ ਕਰ ਰਿਹਾ। ਉਹਨੇ ਧਮਕੀ ਦਿੱਤੀ ਕਿ ਤੂੰ 25,000 ਲਾਸ਼ਾਂ ਦੀ ਗੱਲ ਕਰਦੇ, ਜੇ 25,000 ਇੱਕ ਵੀ ਹੋ ਗਈਆਂ ਤਾਂ ਕੀ ਫਰਕ ਪਏਗਾ। 25,000 ਇੱਕ ਤਾਂ ਹੋ ਗਏ, ਲੇਕਿਨ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਖਤਮ ਕਰ ਦਿੱਤਾ ਹੈ। ਇਹ ਸੱਚਮੁੱਚ ਦੀ ਸ਼ਹਾਦਤ ਜਦੋਂ ਗੁਰੂ ਬਖਸ਼ਦਾ ਹੈ ਉਦੋਂ ਹੁੰਦਾ ਹੈ। ਭਾਈ ਹਰਦੀਪ ਸਿੰਘ ਨਿੱਜਰ 18 ਜੂਨ 2023 ਨੂੰ ਉਹਨਾਂ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ, ਸਾਡੇ ਅਲਫਾਜ਼ ਦੇ ਵਿੱਚ ਸ਼ਹਾਦਤ। ਠੀਕ 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਹਿੰਦੇ ਨੇ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ, ਇੰਡੀਆ ਦਾ ਕੰਮ ਹੈ। ਔਰ 6 ਆਲਾ ਅਫਸਰ ਉਹਨਾਂ ਦੇ ਡਿਪਲੋਮੈਟ, ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਐਲਾਨ ਦਿੱਤਾ ਜਾਂਦਾ ਵੀ ਕੱਢੋ ਇਹਨਾਂ ਨੂੰ ਮੁਲਕ ਤੋਂ ਬਾਹਰ। ਇਹ ਵੱਖਰੀ ਕਹਾਣੀ ਹੈ ਕਿ ਮਾਰਕ ਕਾਰਨੀ ਉਸ ਨੇ ਕਿਵੇਂ ਯੂ ਟਰਨ ਮਾਰਿਆ, ਪਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਅਬਰੋਡ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਦੇ ਵਿੱਚ, ਹਾਲਾਂਕਿ ਇੰਡੀਅਨ ਏਜੰਸੀਆਂ ਦਾ ਇਹ ਪਹਿਲਾ ਕੰਮ ਨਹੀਂ ਹੈ, 에ਅਰ ਇੰਡੀਆ ਦਾ ਕੰਮ ਵੀ ਇਹਨਾਂ ਨੇ ਕੀਤਾ, ਹੋਰ ਕਦੋਂ ਦਾ ਕਰ ਰਹੇ ਸੀ, ਪਰ ਫੜੇ ਗਏ ਔਰ ਉਹਨਾਂ ਦੀ ਸ਼ਹਾਦਤ ਗੇਮ ਚੇਂਜਰ ਬਣਦੀ ਹੈ। ਖਾਲਿਸਤਾਨ ਦੀ ਮੂਵਮੈਂਟ ਰਾਡਾਰ ਤੇ ਆਉਂਦੀ ਹੈ। ਔਰ ਇਹ ਸਾਰੇ ਦੇ ਥੱਲੇ ਕੱਲਾ ਇਹ ਨਹੀਂ ਹੈ, ਜਿਹੜੀ ਇਹਨਾਂ ਦੀ ਤੁਸੀਂ ਲਿਸਟ ਲਾਈਨ ਦੇਖੋ, ਜਿਵੇਂ ਦੱਸਿਆ ਗਿਆ ਕਿ ਨਿਖਲ ਗੁਪਤਾ, ਉਸ ਦਾ ਫੈਸਲਾ ਨਵੰਬਰ 'ਚ ਸੁਣਾਇਆ ਜਾਣਾ, ਉਹਨੇ ਕਬੂਲਨਾਮਾ ਮੰਨ ਲਿਆ। ਅਦਰਵਾਈਜ਼ ਸਾਨੂੰ ਇਹ ਸੀ ਕਿ ਜੇ ਟ੍ਰਾਇਲ 'ਚ ਕੇਸ ਜਾਏਗਾ ਤੇ ਬਹੁਤ ਸਾਰੀ ਹਕੀਕਤ ਬਾਹਰ ਆਏਗੀ। ਲੇਕਿਨ ਇੱਕ ਗੱਲ ਜ਼ਾਹਿਰ ਤੌਰ ਤੇ ਹੈ, ਉਹ ਗੁਰਪਤਵੰਤ ਪੰਨੂ ਮਰਡਰ ਪਲਾਟ ਹੋਏ ਜਿਹਦੇ ਥੱਲੇ ਨਿਖਲ ਗੁਪਤਾ ਨੂੰ ਜਿਹੜਾ ਉਹ ਗਿਲਟੀ ਕਰਾਰ ਦਿੱਤਾ ਗਿਆ। ਜਾਂ ਜੇ ਅਸੀਂ ਚੈਲੰਜਸ ਦੇਖੀਏ, ਅਸੀਂ ਈਵਨ 1 ਦਰਜਨ ਦੇ ਕਰੀਬ ਉਹ ਐਕਟਿਵਿਸਟ ਨੇ ਵਿਦਨ ਅਮਰੀਕਾ ਜਿਨ੍ਹਾਂ ਦੇ ਆਰਡਰਡ ਇੰਟਰਵਿਊ ਗਾਰਡੀਅਨ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼ ਨੇ ਕੀਤੇ ਨੇ, ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ FBI ਨੇ ਦਿੱਤਾ। ਮੈਂ ਆਪਣਾ ਜੇ ਜ਼ਿਕਰ ਕਰਾਂ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ। 22 ਜੂਨ ਨੂੰ ਮੋਦੀ ਦੀ ਬਾਈਡਨ ਦੇ ਨਾਲ ਮੀਟਿੰਗ ਸੀ ਵਾਈਟ ਹਾਊਸ, ਅਸੀਂ ਉੱਥੇ ਪ੍ਰੋਟੈਸਟ ਕਰਕੇ ਵਾਪਸ ਨਿਊਯਾਰਕ ਮੁੜ ਰਹੇ ਸੀ। ਕਾਲ FBI ਵਾਲਾ ਆਫੀਸਰ ਦੀ ਆਂਦੀ ਹੈ ਕਿ ਤੁਹਾਡੀ ਜਿਹੜਾ ਅਸੀਂ ਡਿਊਟੀ ਟੂ ਵਾਰ ਨੋਟਿਸ ਹੈ, ਜਾਨ ਨੂੰ ਖਤਰਾ ਹੈ, ਡੋਂਟ ਟਰੈਵਲ ਦਿਸ। ਅਸੀਂ FBI ਦੇ ਨਾਲ ਵਾਪਸ ਵੀ ਰਾਬਤਾ ਕਰਦੇ ਹਾਂ, ਉਹਨਾਂ ਦੇ ਹੈੱਡਕੁਆਰਟਰ 'ਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਹੁੰਦੀ ਹੈ। ਔਰ ਇਸੇ ਤਰ੍ਹਾਂ ਜਾਫੀ ਸਿੰਘ, ਡਾਕਟਰ ਪ੍ਰਿਤਪਾਲ ਸਿੰਘ, ਭਾਈ ਹਿੰਮਤ ਸਿੰਘ, ਔਰ ਕੈਲੀਫੋਰਨੀਆ ਦੇ ਵਿੱਚ ਵੀ 2-3 1 ਦਰਜਨ ਦੇ ਕਰੀਬ ਉਹ ਨੇ ਜਿਨ੍ਹਾਂ ਨੂੰ ਉਹਨਾਂ ਨੇ ਉਸ ਜੂਨ ਦੇ ਮਹੀਨੇ 'ਚ ਨਿਪਟਾਉਣ ਦਾ ਕੰਮ ਕੀਤਾ ਸੀ। ਅਸੀਂ ਸ਼ੁਕਰਗੁਜ਼ਾਰ ਹਾਂ FBI, ਅਮਰੀਕਾ ਦੇ ਸਿਸਟਮ ਦੇ, ਜਿਨ੍ਹਾਂ ਦੀ ਮੁਸਤੈਦੀ ਨੇ ਜੋ ਖੇਡ ਉਹ ਅਮਰੀਕਾ ਔਰ ਕੈਨੇਡਾ 'ਚ ਵੀ ਇਸ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਖੇਡਣਾ ਚਾਹੁੰਦੇ ਸੀ, ਉਸ ਨੂੰ ਸਟਾਪ ਕੀਤਾ। ਇਹ ਚੈਲੰਜ ਸਾਡੇ ਸਾਹਮਣੇ, ਹਰ ਇੱਕ ਦਾ ਯਤਨ ਹੈ ਜਿਹੜਾ ਵੀ ਇਸ ਰਸਤੇ ਤੇ ਤੁਰਿਆ। ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਉਹਨਾਂ ਦਾ ਜ਼ਿਕਰ ਕਰਦੇ ਤੇ ਉਹਨਾਂ ਦਾ ਇੱਕ ਵਾਕਿਆ ਜਿਹੜਾ ਸਾਡੇ ਸਭ ਦੇ ਅੰਦਰ ਇੱਚ ਕੀਤਾ ਹੋਣਾ ਚਾਹੀਦਾ ਹੈ, ਉਹ ਹੈ ਖਾਲਸਾ ਜੀ
ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਮਹਾਂਪੁਰਖਾਂ ਦਾ ਇਹ ਬਚਨ ਨੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇ। ਜਿਸ ਦਿਨ ਇਹ ਨੀਂਹ ਰੱਖੀ ਜਾਂਦੀ ਹੈ ਕਿਸੇ ਘਰ ਦੀ, ਇਮਾਰਤ ਦੀ, ਕੌਜ਼ ਦੀ, ਫਿਰ ਸਾਡਾ ਟੀਚਾ ਹੁੰਦਾ ਹੈ ਕਿ ਉਸ ਘਰ ਨੂੰ ਮੁਕੰਮਲ ਕਰਨਾ। ਅੱਜ ਇਹ ਡਿਬੇਟ ਨਹੀਂ ਹੈ ਕਿ ਜੀ ਖਾਲਿਸਤਾਨ ਸਾਨੂੰ ਕਿਉਂ ਚਾਹੀਦਾ ਹੈ। ਕੋਈ ਵੀ ਸਾਡਾ ਇਹ ਓਪਨ ਚੈਲੰਜ ਹੁੰਦਾ ਹੈ ਕਿ ਇਹਨਾਂ 42 ਵਰਿਆਂ 'ਚ ਜੂਨ 84 ਤੋਂ ਬਾਅਦ ਅੱਜ ਤੱਕ ਕੋਈ ਵੀ ਇਹ ਦੱਸ ਦੇ ਕਿ ਕੋਈ ਸੂਰਜ ਐਸਾ ਚੜ੍ਹਿਆ ਹੈ ਜਿਹੜਾ ਸਿੱਖ ਕੌਮ ਨੂੰ ਇਹ ਯਕੀਨ ਦਹਾ ਨਹੀਂ ਕਰਵਾਏ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਹੋ ਸਕਦਾ ਹੈ। ਜੇ ਇਹ ਸਾਡਾ ਕਨਕਲੂਜਨ ਹੈ ਤੇ ਫਿਰ ਹਰ ਇੱਕ ਨੂੰ, ਮੈਂ ਇਹ ਗੱਲ ਬੜੇ ਗੁਰੂ ਦੇ ਦਰਬਾਰ ਦੇ ਵਿੱਚ ਖਲੋ ਕੇ ਕਹਿ ਰਿਹਾ ਕਿ ਇਹ ਵੇਲਾ ਛੋਟੀਆਂ ਗੱਲਾਂ ਤੇ ਲੜਨ ਦਾ ਨਹੀਂ, ਇਹ ਵੇਲਾ ਮਰਿਆਦਾ ਦੇ ਇਸ਼ੂ ਤੇ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦਾ ਨਹੀਂ, ਇਹ ਵੇਲਾ ਸੋਸ਼ਲ ਮੀਡੀਆ ਰਾਹੀਂ ਇੱਕ ਦੂਸਰੇ ਦੀ ਮਿੱਟੀ ਪੁੱਟਣ ਦਾ ਨਹੀਂ। ਜਦੋਂ ਤੁਹਾਡੇ ਸਾਹਮਣੇ ਵੱਡੇ ਚੈਲੰਜ ਹੁੰਦੇ ਨੇ ਫਿਰ ਸਾਡਾ ਫੋਕਸ ਇਸ ਗੱਲ ਤੇ ਹੀ ਹੋਣਾ ਚਾਹੀਦਾ। ਵੱਡਾ ਘੱਲੂਘਾਰਾ ਹੈ ਸਾਡੇ ਇਤਿਹਾਸ ਦਾ, ਉਹ ਇੱਕ ਦੁਖਾਂਤ ਵੀ ਪਰ ਸੁਖਾਂਤ ਵੀ। ਦੁਖਾਂਤ ਇਹ ਕਿ ਇੱਕ ਦਿਨ ਦੇ ਵਿੱਚ ਲਗਭਗ ਅੱਧੀ ਸਿੱਖ ਕੌਮ ਸ਼ਹੀਦ ਹੋ ਜਾਂਦੀ ਹੈ, ਜਿਹੜੇ ਐਕਟਿਵ ਫੀਲਡ ਦੇ ਵਿੱਚ ਨੇ, ਜਿਹੜੇ ਬਾਗੀ ਨੇ, ਜਿਹੜੇ ਰਾਜ ਲਈ ਲੜ ਰਹੇ ਨੇ, ਤੇ ਜਿਹੜੇ ਸਰਵਾਈਵ ਕਰਦੇ ਨੇ ਉਹਨਾਂ ਚੋਂ ਵੀ ਕੋਈ ਵੀ ਐਸਾ ਨਹੀਂ ਹੈ ਜਿਹਦੇ ਸਰੀਰ ਤੇ ਕੋਈ ਫੱਟ ਨਾ ਲੱਗਾ ਹੋਵੇ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ ਸਨ, 45 ਸਾਲ ਉਹਨਾਂ ਨੇ ਪੰਥ ਨੂੰ ਲੀਡ ਕੀਤਾ। ਸੁਲਤਾਨੁਲ ਕੌਮ ਦਾ ਖਿਤਾਬ ਪੰਥ ਨੇ ਉਹਨਾਂ ਨੂੰ ਦਿੱਤਾ। ਉਹਨਾਂ ਦੀ ਕਮਾਂਡ ਥੱਲੇ 1762-63 ਦੇ ਵਿੱਚ ਲਾਹੌਰ ਫਤਹ ਹੋਇਆ। ਸਰਦਾਰ ਬਘੇਲ ਸਿੰਘ, ਸਰ ਜੱਸਾ ਸਿੰਘ ਰਾਮਗੜੀਆ, ਸਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ 1783 ਦੇ ਵਿੱਚ ਅੱਜ ਜਿਹੜੀ ਦਿੱਲੀ 'ਚ 30,000 ਥਾਂ ਹੈ, ਇਹ ਉਹ ਹੈ ਜਿੱਥੇ ਖਾਲਸੇ ਦੀ 30,000 ਫੌਜ ਨੇ ਮੁਕਾਮ ਕੀਤਾ ਸੀ, ਦਿੱਲੀ ਫਤਹ ਕੀਤੀ। ਔਰ ਵੱਡਾ ਘੱਲੂਘਾਰਾ ਕੋਪਰਹੀੜੇ ਦੇ ਆਲੇ ਦੁਆਲੇ ਗਿਰਜਿਆਂ ਨੇ ਘੇਰ ਲਿਆ ਆ ਕੇ। ਔਰ ਹੁਣ ਮਿਸਲਾਂ ਦੇ ਸਰਦਾਰ ਵੀ ਨਾਲ ਨੇ, ਉਹ ਕਹਿੰਦੇ ਨੇ ਜੀ ਸਾਡੀ ਲੜਨ ਦੀ ਸਟ੍ਰੈਟਜੀ ਕੀ ਹੋਏ, ਕਿਉਂਕਿ ਹਰ ਮਿਸਲਦਾਰ ਦਾ ਇੱਕ ਆਪਣਾ ਢੰਗ ਸੀ। ਸਾਧ ਸਾਹਿਬ ਨੇ ਕਿਹਾ ਮਿਸਲ ਵੰਡ ਅਬ ਕਬ ਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਕਿ ਇਸ ਵੇਲੇ ਤੁਹਾਡੇ ਸਾਹਮਣੇ ਝੰਡਾ ਕਿਹਦਾ ਉੱਚਾ ਹੈ ਤੇ ਟੈਰੀਟਰੀ ਕਿਹਦੇ ਕੋਲ ਵੱਧ ਹੈ ਜਾਂ ਘੋੜਸਵਾਰ ਕਿਹਦੇ ਕੋਲ ਜ਼ਿਆਦਾ ਨੇ, ਇਹ ਆਰਗੂਮੈਂਟ ਦਾ ਟਾਈਮ ਨਹੀਂ ਹੈ। ਇਸ ਵੇਲੇ ਤੁਹਾਡੇ ਸਾਹਮਣੇ ਚੈਲੰਜ ਹੈ ਕਿ ਤੁਸੀਂ ਕਿਵੇਂ ਪੰਥ ਨੂੰ ਬਚਾਉਣਾ। ਮੈਂ ਸਮਝਦਾ ਅੱਜ ਜਿਸ ਹਕੂਮਤ ਨਾਲ ਸਾਡਾ ਵਾਹ ਹੈ, ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਉਹਦਾ ਕੰਬੀਨੇਸ਼ਨ ਹੈ। ਚਾਣਕਿਆ ਨੀਤੀ ਦੇ ਚਾਰੋਂ ਹਥਿਆਰ, ਸਾਮ ਦਾਮ ਦੰਡ ਭੇਦ, ਉਹਨਾਂ ਨੇ ਸਾਡੇ ਤੇ ਥੋਪੇ ਹੋਏ ਨੇ। ਸਾਡਾ ਸਿਰ ਝੁਕਦਾ ਹੈ 1.5 ਲੱਖ ਤੋਂ ਜ਼ਿਆਦਾ ਗੁਰੂ ਕਲਗੀਧਰ ਦੇ ਉਹਨਾਂ ਸਪੁੱਤਰ ਸਪੁੱਤਰੀਆਂ ਤੇ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਨ ਮਤਾ ਹੋਏ। ਉਹਨਾਂ ਦੇ ਡੁੱਲੇ ਖੂਨ ਦੀ ਬਦੌਲਤ ਔਰ ਜਿਹੜਾ ਵੀ ਕੋਈ ਹਥਿਆਰਬੰਦ ਸੰਘਰਸ਼ ਨੂੰ ਛੋਟਾ ਕਰਕੇ ਦੱਸਦਾ ਹੈ ਜਾਂ ਇਹ ਕਹਿਣ ਦਾ ਯਤਨ ਕਰਦਾ ਹੈ ਜੀ ਦੇਖੋ ਅਸੀਂ ਤਾਂ ਇੱਕ ਹੋਰ ਤਰੀਕੇ ਨਾਲ, ਉਹ ਬਿਲਕੁਲ ਜਿਹੜਾ ਉਹ ਧਰੋਹ ਕਮਾ ਰਿਹਾ ਹੈ ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ। ਵਾਸ਼ਿੰਗਟਨ, ਟਾਮਸ ਜੈਫਰਸਨ, ਗੈਰੀ ਐਡਮਸ, ਬੈਂਜਾਮਿਨ ਫਰੈਂਕਲਿਨ, ਉਹਨਾਂ ਜ਼ਮਾਨਿਆਂ 'ਚ ਬ੍ਰਿਟਿਸ਼ਰਸ ਨੇ ਸਭ ਨੂੰ ਟੈਰਰਿਸਟ ਐਲਾਨਿਆ ਹੋਇਆ ਸੀ, ਦਹਿਸ਼ਤਗਰਦ ਐਲਾਨਿਆ ਹੋਇਆ ਸੀ। ਜਿਹੜੇ ਆਜ਼ਾਦੀ ਲਈ ਜੂਝਦੇ ਨੇ ਉਹ ਇੱਕ ਜਿਹਦੇ ਖਿਲਾਫ ਲੜ ਰਹੇ ਹੁੰਦੇ ਨੇ ਉਹ ਦਹਿਸ਼ਤਗਰਦ ਦਾ ਫੱਟਾ ਹੀ ਲਾਉਂਦੇ ਨੇ। ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਅਸੀਂ ਖਾਲਿਸਤਾਨ ਦੀ ਗੱਲ ਨੂੰ ਦੁਨੀਆ ਭਰ ਦੇ ਵਿੱਚ ਕਰ ਰਹੇ ਹਾਂ। ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਰਿਵਾਈਵ ਹੋਈਆਂ ਨੇ, ਬਹੁਤ ਸਾਰੀ ਚੜ੍ਹਦੀ ਕਲਾ ਦੀਆਂ ਗੱਲਾਂ ਨੇ। ਕਮਜ਼ੋਰੀ ਦਾ ਇਸ਼ਾਰਾ ਨਾ ਕਰੀਏ। ਔਰ ਮੈਂ ਸਮਝਦਾ ਜਿਵੇਂ ਦੱਸਿਆ ਗਿਆ ਕਿ ਆਉਣ ਵਾਲੇ ਐਤਵਾਰ ਤੁਹਾਡੇ ਇਸ ਇੰਡੀਅਨੈਪੋਲਿਸ ਮੁਕਾਮ ਦੇ ਉੱਤੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ। ਮੈਂ ਸਮਝਦਾ ਹਾਂ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਵੀ ਗੱਲ, ਜਿਹੜਾ ਵੀ ਪ੍ਰੋਗਰਾਮ ਕਾਜ਼ ਨੂੰ ਅੱਗੇ ਲੈ ਕੇ ਜਾਂਦਾ ਹੋਏ ਉਸ ਨੂੰ ਬਿਨਾਂ ਝਿਜਕ ਤੋਂ ਸਪੋਰਟ ਕਰਨਾ ਸਾਡਾ ਫਰਜ਼ ਹੈ। ਇਹ ਕੋਈ ਕਿਸੇ ਤੇ ਆਸਾਨ ਨਹੀਂ ਹੈ ਕਿਉਂਕਿ ਇਹ ਯਤਨ ਨੇ। ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਧਿਰਾਂ ਖੜੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ,
ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਜਿਵੇਂ ਇੱਕ ਰਿਵਾਈਵਲ ਹੋਣ ਵੱਲ ਗੱਲ ਤੁਰੀ, ਅਸੀਂ ਇਹ ਠੀਕ ਹੈ ਕਿ ਅਸੀਂ ਐਜ਼ ਏ ਖਾਲਿਸਤਾਨੀ ਐਕਟਿਵਿਸਟ ਅਸੀਂ ਭਾਰਤ ਦੇ ਇਲੈਕਟਰਲ ਸਿਸਟਮ 'ਚ ਯਕੀਨ ਨਹੀਂ ਰੱਖਦੇ। ਸਾਨੂੰ ਬਿਲਕੁਲ ਇਹ ਹੈ ਵੀ ਇਹਨਾਂ ਦੇ ਵੋਟਾਂ ਵਾਟਾਂ ਦੇ ਸਿਸਟਮ 'ਚੋਂ ਕੁਝ ਨਹੀਂ ਨਿਕਲਣਾ, ਪਰ ਦੀਪ ਸਿੱਧੂ ਦੇ ਇਹ ਬੋਲ ਬੜੇ ਭਾਵਪੂਰਤ ਨੇ ਕਿ ਕੋਈ ਵੀ ਪਿੜ ਖਾਲੀ ਨਹੀਂ ਛੱਡਣਾ ਚਾਹੀਦਾ। ਸੋ ਉੱਥੇ ਵੀ ਕਿਉਂਕਿ ਬੀਜੇਪੀ ਬਾਈ ਹੁੱਕ ਔਰ ਬਾਈ ਕਰੁਕ ਆਉਣ ਵਾਲੀਆਂ 2027 ਦੇ ਵਿੱਚ ਪੰਜਾਬ ਕੈਪਚਰ ਕਰਨਾ ਚਾਹੁੰਦਾ ਹੈ। 2 ਦਿਨ ਪਹਿਲਾਂ ਸੁਖਬੀਰ ਬਾਦਲ ਨੇ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ। ਬੀਜੇਪੀ ਦੇ ਪ੍ਰੈਜ਼ੀਡੈਂਟ ਨੇ ਕੇਵਲ ਸਿੰਘ ਢਿੱਲੋਂ ਪੰਜਾਬ ਬੀਜੇਪੀ ਦੇ ਪ੍ਰਧਾਨ ਨੂੰ ਸੱਦ ਲਿਆ। ਇਹਨਾਂ ਦਾ ਅਲਾਇੰਸ ਵੀ ਹੋ ਜਾਣਾ। ਇਹ ਸਭ ਵੇਚਣ ਵਾਲੇ ਨੇ ਪੰਥ ਨੂੰ। ਉੱਥੇ ਵੀ ਅਸੀਂ ਆਪਣੀਆਂ ਅੱਖਾਂ ਖੁੱਲੀਆਂ ਰੱਖੀਏ, ਕਿਸੇ ਬਾਰੇ ਜਦੋਂ ਅਸੀਂ ਕੋਈ ਨਿਰਣਾ ਕਰਨਾ ਤੇ ਮੌਕਾ ਦੇਈਏ ਉੱਥੋਂ ਵਾਲਿਆਂ ਨੂੰ। ਤੇ ਇੱਥੇ ਵੀ ਜਿਹੜਾ ਵੀ ਜਿਸ ਲੈਵਲ ਦੇ ਉੱਤੇ ਕੰਮ ਕਰਦਾ ਉਸ ਦੀ ਹਮਾਇਤ ਕਰੀਏ। ਔਰ ਇਹ ਮੈਂ ਸਾਰੀਆਂ ਧਿਰਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਇੱਕ ਦੂਸਰੇ ਦੇ ਉੱਤੇ ਟ੍ਰੇਟਰ ਦਾ ਲੇਬਲ ਨਾ ਲਾਓ, ਇੰਡੀਅਨ ਏਜੰਟ ਦਾ ਲੇਬਲ ਨਾ ਲਾਓ। ਸੰਗਤ ਬਹੁਤ ਸਿਆਣੀ ਹੈ, ਬਹੁਤ ਜਲਦੀ ਜਿਹੜੀ ਸੂੰਘਣ ਸ਼ਕਤੀ ਹੈ ਇਹ ਪੰਥ ਦੀ ਓਵਰ ਏ ਪੀਰੀਅਡ ਆਫ ਟਾਈਮ ਡਿਵੈਲਪ ਹੋਈ ਹੈ। ਉਹਨਾਂ ਨੂੰ ਪੰਥਕ ਹਿੱਤ ਦੀ ਗੱਲ ਕਰਨ ਵਾਲੇ ਜਾਂ ਪੰਥ ਵਿਰੋਧੀ ਉਹਨਾਂ ਦੀ ਪਛਾਣ ਹੈ। ਸੋ ਮੈਂ ਇਹ ਅਪੀਲ ਵੀ ਕਰਾਂਗਾ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਖਾਲਿਸਤਾਨ ਰੈਫਰੈਂਡਮ ਇਸ ਦੇ ਵਿੱਚ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਕਰਨ, ਸਤਿਗੁਰੂ ਰਹਿਮਤ ਕਰਨ। ਇਹ ਇਕਰਾਰਨਾਮਾ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਦੇ ਨਾਲ। ਮੈਨੂੰ ਕੁਛ ਵਾਰ ਸਰਦਾਰ ਕਪੂਰ ਸਿੰਘ ਜਿਹੜੇ ਬੜੇ ਵੱਡੇ ਸਿੱਖ ਸਕਾਲਰ ਹੋਏ ਨੇ ਉਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਉਹ ਜਗਰਾਵੀ ਆਪਣੇ ਭਰਾ ਸਰ ਗੰਗਾ ਸਿੰਘ ਦੇ ਘਰ ਰਹਿੰਦੇ ਸਨ। ਅਖੀਰਲੇ ਸਾਲਾਂ 'ਚ ਫੌਲੇਜ ਦਾ ਸ਼ਿਕਾਰ ਸਨ। ਥੋੜੀ ਬਹੁਤ ਡਿਮੈਂਸ਼ੀਆ ਸੀ, ਕਰੰਟ ਮੈਮਰੀ ਨਹੀਂ ਸੀ, ਪਾਸਟ ਮੈਮਰੀ ਬੜੀ ਉਹਨਾਂ ਦੀ ਬਿਲਕੁਲ ਜਿਹੜੀ ਹੈ ਉਹ ਲਾਈਕ ਦਾ ਕੈਂਡਲ ਲਾਈਟ ਸੀ। ਤੇ ਉਹਨਾਂ ਨੇ ਉਦਾਸ ਵੀ ਉਹਨਾਂ ਨੇ ਕਹਿਣਾ ਅਸੀਂ ਪਾਤਸ਼ਾਹ, ਗੁਰੂ ਨੇ ਸਾਨੂੰ ਪਾਤਸ਼ਾਹੀ ਦਿੱਤੀ, ਜਿਵੇਂ ਭਾਈ ਰਤਨ ਸਿੰਘ ਭੰਗੂ ਨੇ ਕਿਹਾ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ। ਖਾਲਸਾ ਸੋਵਰਨ ਹੈ, ਸਾਡੀ ਦਸਤਾਰ ਦਾ ਫਰਲਾ ਆਪਣੇ ਆਪ ਦੇ ਵਿੱਚ ਨਿਸ਼ਾਨ ਸਾਹਿਬ ਹੈ। ਸਾਡਾ ਵਜੂਦ, ਸਾਡਾ ਘੋੜਾ ਹੈ, ਸਾਡਾ ਆਪਣਾ ਆਪਾ ਜਿਹੜਾ ਉਹ ਅਕਾਲ ਪੁਰਖ ਨੂੰ ਸਮਰਪਿਤ ਹੈ। ਤੇ ਫਿਰ ਉਹਨਾਂ ਕਹਿਣਾ ਵੀ ਨਹੀਂ, ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ, 10ਵੇਂ ਪਾਤਸ਼ਾਹ ਨੇ ਸਾਨੂੰ ਕੱਢ ਲੈਣਾ। ਉਹਨਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸਾਡਾ ਈਮਾਨ, ਸਾਡਾ ਫੇਥ, ਸਾਡਾ ਵਿਸ਼ਵਾਸ ਇਹ ਕਾਇਮ ਰਹਿਣਾ ਚਾਹੀਦਾ। ਸਿੱਖੀ ਹੈ ਹੀ ਵਿਸ਼ਵਾਸ ਦਾ ਨਾਂ। ਜਿੱਦਾਂ ਤੁਸੀਂ ਸ਼ੰਕੇ ਸਵਾਲ what is this what is that ਕਰਦੇ ਹੋ, ਤੁਸੀਂ ਸਿੱਖੀ ਤੋਂ ਹੀ ਮੁਨਕਰ ਹੁੰਦੇ ਚਲੇ ਜਾਂਦੇ ਹੋ। ਸਾਡਾ ਗੁਰੂ ਦੇ ਉੱਤੇ ਅਡਿੱਗ ਵਿਸ਼ਵਾਸ ਹੋਏ, 10 ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਦੇ ਰੂਪ ਤੇ ਬਾਕੀ ਜਿਹੜੇ ਫਰਾਡੀਆ ਕਿਸਮ ਦੇ ਲੋਕ ਥਾਂ ਥਾਂ ਜਿਹੜੀਆਂ ਅੱਡ-ਅੱਡ ਦੁਕਾਨਾਂ ਬਣਾ ਕੇ। ਔਰ ਤੁਸੀਂ ਦੇਖੋਗੇ ਜਿੱਥੇ ਜਿੱਥੇ ਪੰਥ ਦੀ ਗੱਲ ਹੁੰਦੀ ਹੈ, ਇਹ ਬੜਾ ਖੂਬਸੂਰਤ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਦੇ ਉੱਤੇ ਇਸ ਗੁਰਦੁਆਰੇ ਦੀ ਸਥਾਪਨਾ ਹੋਈ। ਇਹ ਮੀਰੀ ਪੀਰੀ ਦਾ ਕਨਸੈਪਟ ਹੈ। ਰਾਜਯੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ ਇਹੀ ਮੁਕੰਮਲ ਬਣਦਾ ਹੈ। ਔਰ ਕੰਕਲੂਜਨ 'ਚ ਮੈਂ ਕਹਾਂ, ਜਦੋਂ ਭਾਈ ਨੱਥਾ ਤੇ ਅਬਦੁੱਲਾ ਨੇ ਪਹਿਲੀ ਵਾਰ ਗਾਵੀ ਸੀ ਅਕਾਲ ਤਖਤ ਦੇ ਉੱਤੇ, 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਬਾਬਾ ਬੁੱਢਾ ਜੀ ਨੇ ਪਹਿਨਾਈਆਂ ਤੇ ਉਹਨਾਂ ਦੀ ਵਾਰ ਦੇ ਕੁਝ ਅਲਫਾਜ਼ ਇਹ ਸਨ, ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਗੱਲ ਮੈਨੂੰ ਕਈ ਵਾਰ ਲੱਗਦਾ ਸੀ ਕਿ ਤਲਵਾਰਾਂ ਪਹਿਨੀਆਂ ਜਾਂਦੀਆਂ ਨੇ, ਬੱਧਿਆ ਲਫ਼ਜ਼ ਜਿਹੜਾ ਹੈ ਬਾਈਂਡਿੰਗ, ਇਹ ਕੀ ਹੈ। ਫਿਰ ਇਸ ਗੱਲ ਦੀ ਸਮਝ ਆਈ ਕਿ ਜਿਹੜੀ ਚੀਜ਼ ਪਹਿਨੀ ਜਾਂਦੀ ਹੈ ਉਹ ਸੈਪਰੇਟ ਵੀ ਹੋ ਸਕਦੀ ਹੈ, ਪਰ ਇਹ ਮੀਰੀ ਪੀਰੀ ਦੀਆਂ ਤਲਵਾਰਾਂ ਜਿਹੜੀ ਅਜ਼ਮਤ ਹੈ, ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜੇ ਤੁਹਾਡੇ ਕੋਲ ਮੀਰੀ ਨਹੀਂ ਹੈ, ਜੇ ਤੁਹਾਡੇ ਕੋਲ ਤਲਵਾਰ ਨਹੀਂ ਹੈ, ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ ਤੇ ਤੁਹਾਨੂੰ ਕਿਸੇ ਨੇ ਪੀਰੀ ਕਮਾਂਡ ਨਹੀਂ ਦੇਣੀ। ਇਸ ਲਈ ਇਨਸੈਪਰੇਬਲ ਨੇ। ਔਰ ਜਿਹੜੀਆਂ ਵੀ ਇੰਸਟੀਟਿਊਸ਼ਨਸ ਇਹਨੂੰ ਸੈਪਰੇਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਇਸ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕਰਦੀਆਂ ਨੇ, ਉਸ ਪੰਥ ਦੋਖੀ ਨੇ। ਸਤਿਗੁਰੂ ਰਹਿਮਤ ਕਰਨ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਨਿਊਯਾਰਕ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਜਿੱਥੇ 193 ਮੁਲਕਾਂ ਦੇ ਝੰਡੇ ਝੂਲਦੇ ਨੇ, ਉੱਥੇ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਉਹ ਦਿਨ ਬਹੁਤੀ ਦੂਰ ਨਹੀਂ ਹੈ।
ਸਿਰ ਜੋੜ ਕੇ ਬੈਠ ਕੇ ਵੀ ਐਗਰੀ ਟੂ ਡਿਸਐਗਰੀ, ਜਿਹੜਾ ਅਮਰੀਕਨਾਂ ਦਾ ਇੱਕ ਅਖਾਣ ਹੈ ਕਿ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਪੰਥ ਇੱਕ ਲੜੀ ਦੇ ਵਿੱਚ ਇੱਕ ਨਿਸ਼ਾਨੇ ਦੇ ਉੱਤੇ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਦੇ ਵਿੱਚ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਕੀ ਯਤਨ ਕੀਤੇ ਜਾਣ, ਕੀ ਉਪਰਾਲਾ ਹੋਏ, ਕੀ ਸਟ੍ਰੈਟਜੀ ਹੋਏ, ਕੀ ਵਿਉਂਤਬੰਦੀ ਹੋਏ ਕਿ ਰਾਜ ਸ਼ਕਤੀ ਮਿਲੇ, ਜਿਸ ਰਾਜ ਸ਼ਕਤੀ ਦੇ ਆਉਣ ਨਾਲ ਦੁਸ਼ਮਣ ਮਿੱਤਰ ਬਣ ਜਾਂਦੇ ਨੇ। ਫਿਰ ਤੁਹਾਨੂੰ ਪੈਂਫਲੇਟ ਵੰਡਣ ਦੀ ਲੋੜ ਨਹੀਂ ਹੋਏਗੀ ਕਿ ਹੂ ਆਰ ਸਿੱਖਸ ਜਾਂ ਟੀ-ਸ਼ਰਟ ਤੁਸੀਂ ਪਾਉਂਦੇ ਹੋ ਕਿ ਜੀ ਸਿੱਖਸ ਆਰ ਦਿਸ, ਸਿੱਖਸ ਆਰ ਦੈਟ। ਜਦੋਂ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਵਾਈਟ ਹਾਊਸ 'ਚ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਨਾਲ ਗੁਫ਼ਤਗੂ ਕਰ ਰਿਹਾ ਹੋਏਗਾ, ਦੁਨੀਆ 'ਚ ਜਿੱਥੇ ਕ੍ਰਾਈਸਿਸ ਹੈ, ਸਾਡੇ ਵਲੰਟੀਅਰ ਜਾ ਕੇ ਅੱਜ ਅਸੀਂ ਬਿਨਾਂ ਪਾਵਰ ਤੋਂ ਵੀ ਸਰਵ ਕਰ ਰਹੇ ਹਾਂ। ਇਹ ਨੇਸ਼ਨ ਦਾ ਕਨਸੈਪਟ ਹੈ। ਇਹੀ ਗੁਰੂ ਕਲਗੀਧਰ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਹੋਈ ਹੈ। ਰਾਜ ਬਿਨਾ न धर्म चले हैं, धर्म बिना सब दले बले हैं। किसी भी भुल चुक ਲਈ मुआफी। गुरुद्वारा प्रबंधक कमेटी का बहुत बहुत धन्यवाद। बड़े शॉर्ट नोटिस से कल भाई संतोख सिंह होरां दे भतीजे भाई जसवंत सिंह, भाई जसविंदर सिंह होरां दे सपुत्र सुबेग सिंह का आनंद कारज सी। उस शमूलीयत लिए असीं आए और अज तुहाडे सब दे दीदार कर रहे हैं। महाराज तुहाडे सब दे विच प्यार, इतफाक, एकता बना के रखे। इस गल नूं जरूर फोकस रखो कि फोकस इस वेले पोलीटिकल पावर खालिस्तान की कायमी लई होना चाहिए। बाकी मतभेद जिहड़े ने उन्हां नूं असीं बैक बर्नर ते रख दईए। जदों साडे कोल मुल्क आ गया, बाकी सारे निक्के मोटे मसले असीं आपस च विचार दे नाल हल कर लांगे। वाहिगुरू जी का खालसा, वाहिगुरू जी की फतेह। Jai
ਕੋਟ ਛੱਡ ਕੇ ਸਾਰਿਆਂ ਪਾਸਿਆਂ ਦੀ ਇਥੋਂ ਮਿਲਦਾ ਮਾਣ ਵਾਲਿਆਂ ਨੂੰ ਲੈ ਕੇ ਆਤਮਾ ਲਾਹੋ ਰਸਿਆਂ ਦੀ ਤੇਰੇ ਅਮਰ ਦੀ ਸੋਭਿਓ ਹਰ ਮਿਟ ਜਾਏ ਪਿਆਸਿਆਂ ਦੀ ਲਾਜੀ ਆਪਣੇ ਸੇਵਕਾਂ ਦੀ ਲਾਜੀ ਆਪਣੇ ਪਿਆਰਿਆਂ ਦੀ ਮਹਾਰਾਜ ਰੱਖਦਾ ਆਇਆ ਦਾਤਾਰ ਰੱਖਦਾ ਆਇਆ ਭਗਤਾਂ ਨੂੰ ਬਲਦੀ ਅੱਗ ਜੋ ਭਗਤਾਂ ਨੂੰ ਬਲਦੀ ਅੱਗ ਜੋ ਮਹਾਰਾਜ ਰੱਖਦਾ ਆਇਆ ਦਾਤਾਰ ਰੱਖਦਾ ਆਇਆ ਲਾਜੀ ਆਪਣੇ ਭਗਤਾਂ ਨੂੰ ਜਦ ਵੀ ਤੱਕਿਆ ਭਗਤਾਂ ਨੂੰ ਜਦ ਵੀ ਤੱਕਿਆ ਅਜਮਾ ਕੇ ਜ਼ਾਲਮਾਂ ਨੇ ਸਿਰ ਤੇ ਭਿਖਾਰੀਆਂ ਦੇ ਸਿਰ ਤੇ ਭਿਖਾਰੀਆਂ ਦੇ ਬਾਜ ਰੱਖਦਾ ਆਇਆ ਮਹਾਰਾਜ ਰੱਖਦਾ ਆਇਆ ਲਾਜੀ ਆਪਣੇ ਰੋਟੀ ਲਈ ਦਰ ਫੇਰ ਦਾਤਾ ਜਦ ਬਣਿਆ ਰੱਖਦੇ ਵੱਡੇ ਵੱਡੇ ਤੂੰ ਖੇਲ ਚਾਹਦੇ ਦਾਨ ਮੋਤੀਆਂ
ਸੁੱਕ ਜਾਵੇ ਗਰਮੀ ਜਦ ਪਵੇ ਬਹੁਤੀ, ਐ ਪ੍ਰਬਾਣੀ ਦਾ ਸਾਗਰ ਆ ਸੁੱਕਦਾ ਨਹੀਂ। ਸਾਗਰ ਸੁੱਕ ਜਾਵੇ ਗਰਮੀ ਜਦ ਪਵੇ ਬਹੁਤੀ, ਐ ਪ੍ਰਬਾਣੀ ਦਾ ਸਾਗਰ ਆ ਸੁੱਕਦਾ ਨਹੀਂ। ਚੰਨ ਚੜ੍ਹਦਿਆਂ ਚੜ੍ਹ ਕੇ ਲੁਕ ਜਾਂਦਾ, ਐ ਪ੍ਰਬਾਣੀ ਦਾ ਚਾਨਣਾ ਲੁਕਦਾ ਨਹੀਂ। ਲੱਖਾਂ ਹੋਰ ਖਜ਼ਾਨੇ ਸਭ ਮੁੱਕ ਜਾਂਦੇ, ਬਾਣੀ ਰੂਪ ਭੰਡਾਰ ਦਾ ਮੁੱਕਦਾ ਨਹੀਂ। ਮਨੋ ਕਾਮਨਾਵਾਂ ਪੂਰੀਆਂ ਹੋਣ ਸਭੇ, ਬਾਣੀ ਪੜ੍ਹਦਿਆਂ ਆਪ ਨੇੜੇ ਟੁਕਦਾ ਨਹੀਂ। ਵਾਲੀਏ ਕੋ ਲਾਲਮ ਹਸਤੀ ਮੁਕੱਦਸ ਪਤਤ ਪਾਵਨ ਭਗਤ ਵਚਨ ਕਰਨਾ ਨਿਦਾਨ। ਰਾਜ਼ਾਨ ਰਾਜ ਭਾਨਾ ਨਾ ਭਾਨ ਦੇਵਾ ਨਾ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਹਲਤ ਪਲਤ ਕੇ ਰੱਖੇ ਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਬਾਰਗਾਹ ਦੇ ਅੰਦਰ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਜੀ ਦੀ ਮਿਹਰਮਤ ਦਾ ਸਦਕਾ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣ ਦੇ ਮਾਵਾਕਾ ਅਨੁਸਾਰ ਸੁਪੁੱਤਰਾਂ ਦੀ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਈਆਂ ਗੁਰ ਇਤਿਹਾਸ ਸਿੱਖ ਇਤਿਹਾਸ ਗੁਰਮਿਤ ਵਿਚਾਰਾਂ ਆਪ ਜੀਆਂ ਨੇ ਮੇਰੇ ਤੋਂ ਪਹਿਲਾਂ ਸਰਵਣ ਕੀਤੀਆਂ ਨੇ। ਗੁਰਸਿੱਖ ਦਾ ਫਰਜ਼ ਹੈ ਉਹ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਣ ਕੇ ਬੈਠ ਕੇ ਜੋ ਦਾਤਾ ਜੀ ਨੇ ਸਾਨੂੰ ਇਹ ਜੀਵਨ ਬਖਸ਼ਿਸ਼ ਕੀਤਾ ਹੈ, ਇਹ ਜੀਵਨ ਤਾਂ ਹੀ ਲਿਖੇ ਦੇ ਵਿੱਚ ਹੈ ਜੇ ਗੁਰੂ ਦਾ ਹੁਕਮ ਮੰਨਾਂਗੇ, ਹਿਰਦੇ 'ਚ ਵਸਾਵਾਂਗੇ, ਉਹਦੇ ਤੇ ਚੱਲਣ ਦਾ ਯਤਨ ਕਰਾਂਗੇ। ਇੱਕ ਕਵੀ ਨੇ ਬੜੇ ਚਾਰ ਬੋਲ ਲਿਖੇ ਵਧੀਆ। ਉਹ ਕਹਿੰਦਾ ਤਕਰੀਬਨ ਹਰ ਇੱਕ ਚੀਜ਼ ਦਾ ਮੁੱਲ ਪੈ ਜਾਂਦਾ ਹੈ, ਹਰ ਇੱਕ ਜਾਨਵਰ ਦੀ ਖਲ ਕਿਸੇ ਨਾ ਕਿਸੇ ਕੰਮ ਆ ਜਾਂਦੀ ਹੈ। ਉਹ ਕਹਿੰਦਾ ਦਾਤ ਹਾਥੀ ਕੇ ਦਾंत के खड़ौने बड़े भांत भांत, शेर की खल में शेरमन लुभाए हैं। चित्रे की खल को ओढ़ता है जोगी जति, गैंडे की खल राजा राणे को सुहाए हैं। पशुओं की खल के अदक सुंदर जोड़े बने, बकरे की खल में तो पानी बरलाए हैं। कहे कवि दया राम राम के भजन बिन, मनुख की ना खाल ਕਿਸੇ ਕੰਮ ਆਏ ਹੈ। ਉਹ ਕਹਿ ਲਗਾ ਸਾਰਿਆਂ ਦੀਆਂ ਕੁਝ ਨਾ ਕੁਝ ਚੀਜ਼ਾਂ ਬਣ ਜਾਂਦੀਆਂ ਨੇ, ਪਸ਼ੂ ਹੋਏ ਪੰਛੀ ਹੋਏ, ਪਰ ਇੱਕ ਮਨੁੱਖ ਹੈ ਜੇ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਤੇ ਸੱਚਮੁੱਚ ਉਹਦਾ ਸੰਸਾਰ ਤੇ ਆਉਣਾ ਸਫਲ ਬਣ ਜਾਂਦਾ ਹੈ। ਤੇ ਜਿਹੜੇ ਗੁਰੂ ਚਰਨਾਂ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਵੱਡੇ ਭਾਗ ਨੇ। ਤੁਲਸੀ ਕਹਿੰਦਾ ਤੁਲਸੀ ਪੂਰਬਲੇ ਕਰਮ ਬਿਨ ਹਰ ਜਸ ਸੁਣਿਆ ਨਾ ਜਾਏ। ਕਹਿ ਲਗੇ ਜਿੰਨਾ ਚਿਰ ਪੂਰਬਲੇ ਕਰਮ ਨਾ ਜਾਗੇ ਮਨੁੱਖ ਦੇ, ਉਹਨਾਂ ਚਿਰ ਉਹ ਗੁਰੂ ਚਰਨਾਂ ਵਿੱਚ ਸੰਗਤ ਵਿੱਚ ਆਣ ਕੇ ਕੁਝ ਪ੍ਰਾਪਤ ਨਹੀਂ ਕਰ ਸਕਦਾ। ਅਸਲ ਵਿੱਚ ਸੰਗਤ ਵਿੱਚ ਆਣ ਕੇ ਹੀ ਪ੍ਰਾਪਤ ਹੁੰਦਾ ਹੈ। ਮਨੁੱਖ ਨੂੰ ਆਪਣੇ ਜੀਵਨ ਦਾ ਪਤਾ ਲੱਗਦਾ ਹੈ, ਪਰਮੇਸ਼ਰ ਨੇ ਸੰਸਾਰ ਤੇ ਭੇਜਿਆ, ਕਿਉਂ ਭੇਜਿਆ, ਕਾਹਦੇ ਵਾਸਤੇ ਭੇਜਿਆ, ਅਸੀਂ ਕਰ ਕੀ ਰਹੇ ਹਾਂ, ਕਰਨਾ ਕੀ ਚਾਹੀਦਾ ਹੈ, ਸਵਾਸਾਂ ਦੀ ਕਿੰਨੀ ਕੁ ਕੀਮਤ ਹੈ। ਸਭ ਜੀ ਕਹਿੰਦੇ ਗੁਰਦੁਆਰੇ ਹੋਏ ਸੋਝੀ ਪਾਏ ਸੀ। ਮਨੁੱਖ ਭਾਵੇਂ ਜਿੰਨੇ ਮਰਜ਼ੀ ਸਾਲ ਜਿਉਂਦਾ ਰਹੇ, ਜੇ ਗੁਰੂ ਦਾ ਨਦਰੇ ਕਰਮ ਨਹੀਂ ਹੈ, ਗੁਰੂ ਵਾਲਾ ਨਹੀਂ ਹੈ, ਤੇ ਯਾਦ ਰੱਖਿਓ ਉਹ ਮਨੁੱਖ ਨਹੀਂ, ਪਸੂਤ ਪਸ਼ੂ ਕੀ ਮਾਨਸ ਜਾਤ। ਠੀਕ ਹੈ, ਪਰਮੇਸ਼ਰ ਨੇ ਭਾਗਾਂ ਦੇ ਕਰਕੇ ਉਹਨੂੰ ਸਰੀਰ ਬਖਸ਼ਿਸ਼ ਕੀਤਾ ਹੈ, ਪਰ ਜੇ ਗੁਰੂ ਵਾਲਾ ਨਹੀਂ ਹੈ, ਗੁਰੂ ਚਰਨਾਂ ਵਿੱਚ ਨਹੀਂ ਆਉਂਦਾ, ਉਹ ਮਨੁੱਖ ਮਨਮੁਖ ਰਹਿੰਦਾ ਹੈ ਤੇ ਉਹਦੀਆਂ ਆਦਤਾਂ ਜਿਹੜੀਆਂ ਨੇ ਉਹ ਪਸ਼ੂ ਵਾਲੀਆਂ ਨੇ। ਇਸ ਕਰਕੇ ਤੁਹਾਡੇ ਤੇ ਗੁਰੂ ਬਾਬਾ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ, ਰਹਿਮਤ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਜਿਹੜੀਆਂ ਨੇ ਦਾਤਾ ਜੀ ਨੇ ਸਾਡੀ ਝੋਲੀ ਦੇ ਵਿੱਚ ਪਾਈਆਂ ਨੇ। ਆਓ ਕੁਝ ਕਹਿਣ ਦਾ ਯਤਨ ਕਰਾਂ। ਵਾਹਿਗੁਰੂ ਜੀ ਦਾ ਸਿਮਰਨ ਕਰੀਏ। ਸਭ ਜੀ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜੇ ਗੁਰੂ ਚਰਨਾਂ ਦੇ ਵਿੱਚ ਆਏ ਆ ਫਿਰ ਇਕਾਗਰਤਾ ਜ਼ਰੂਰੀ ਹੈ। ਇੱਥੇ ਜਿੱਥੇ ਆਪਾਂ ਸਰੀਰ ਰੂਪ ਵਿੱਚ ਬੈਠੇ ਹਾਂ, ਹੁਣ ਤੇ ਮਨ ਰੂਪ ਦੇ ਵਿੱਚ ਵੀ ਅਸੀਂ ਗੁਰੂ ਚਰਨਾਂ ਦੇ ਨਾਲ ਸਾਂਝ ਪਾਉਣੀ ਹੈ, ਕਿਉਂਕਿ ਆਪਾਂ ਬੈਠੇ ਹਾਂ ਆਤਮਾ ਤੇ ਪ੍ਰਮਾਤਮਾ ਦੇ ਸੁਮੇਲ ਵਾਸਤੇ। ਜਿਹੜੀ ਸਾਡੀ ਮਨ ਦੇ ਉੱਤੇ ਜਨਮਾਂ ਜਨਮਾਤਰਾਂ ਦੀ ਵਕਾਰਾਂ ਦੀ ਮੈਲ ਲੱਗੀ ਹੈ ਨਾ, ਉਹ ਧੁੱਪ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਹਉਮੈ ਦਾ ਲੱਗੀ ਹੋਈ ਮੈਲ ਜਿਹੜੀ ਹੈ ਉਹ ਕੇਵਲ ਵਾਹਿਗੁਰੂ ਦੇ ਸਿਮਰਨ ਦੇ ਨਾਲ ਦੂਰ ਹੋਣੀ ਹੈ। ਇਸ ਕਰਕੇ ਗੁਰੂ ਚਰਨਾਂ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰੀਏ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹਜ਼ੂਰੀ ਢਾਡੀ ਜਥੇ ਨੂੰ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ।
ਵਾਹਿਗੁਰੂ ਦਾ ਸਿਮਰਨ ਕਰੀਏ। ਵਿਦਵਾਨ ਕਹਿੰਦਾ ਏ ਵਾਹਿਗੁਰੂ ਦਾ ਸਿਮਰਨ ਕੀਤਿਆਂ ਪ੍ਰਾਪਤ ਕੀ ਹੁੰਦਾ ਹੈ, ਮਿਲਦਾ ਕੀ ਹੈ। ਕਿਉਂਕਿ ਮਨੁੱਖ ਜਦੋਂ ਵੀ ਕੋਈ ਕੰਮ ਕਰਦਾ ਉਹਦੇ ਵਿੱਚ ਸੋਚਦਾ ਹੈ ਕਿ ਇਹਦੇ ਵਿੱਚ ਘਾਟਾ ਕਿ ਮੈਨੂੰ ਵਾਧਾ ਮਿਲੇਗਾ। ਹਰ ਮਨੁੱਖ ਜਿਹੜਾ ਹੈ ਉਹ ਪ੍ਰੋਫਿਟ ਦੇ ਵੱਲ ਜਾਂਦਾ ਹੈ। ਤੇ ਵਿਦਵਾਨ ਕਹਿੰਦਾ ਵਾਹਿਗੁਰੂ ਮੁਖ ਤੇ ਬੋਲ दे कर तेग फतेह, जो प्रीत के साथ जपे तिसकी भावनी पूर्ण हो तो फतेह। कोट असंख पाप किए एक वाहिगुरु नाम लिए सब जात हते। बोलो वाहिगुरु जी का खालसा वाहिगुरु जी की फतेह।